ਉਹਨੇ ਪ੍ਰਵੀਨ ਸਾਨੀ ਨੇ ਕਿਹਾ ਕਿ ਵੀ ਜੋ ਵੀ ਗੱਲ ਉਹਨੇ ਅਮਰਪ੍ਰੀਤ ਸਿੰਘ ਨੇ ਕੀਤੀਆਂ ਨੇ ਵਿਦਆਊਟ ਪ੍ਰੂਫ ਔਰ ਉਹ ਸ਼ੱਕ ਦੇ ਘੇਰੇ 'ਚ ਹੀ ਆਉਂਦਾ, ਉਹਨਾਂ ਦੇ ਉੱਤੇ ਯਕੀਨ ਨਹੀਂ ਕੀਤਾ ਜਾ ਸਕਦਾ। ਫਿਰ ਉਹਨੇ ਕਿਹਾ ਕਿ ਵੀ 에ਅਰ ਚੀਫ ਨੇ ਕਿਹਾ ਕਿ 12-13 ਪਾਕਿਸਤਾਨੀ 에ਅਰਕ੍ਰਾਫਟ ਅਸੀਂ ਸੁੱਟੇ, ਇਨਕਲੂਡਿੰਗ 9-10 ਉਹਨਾਂ 'ਚੋਂ ਫਾਈਟਰ ਸੀ, ਪਰ ਇਸ ਦੀ ਕੋਈ ਵੈਰੀਫੀਏਬਲ ਐਵੀਡੈਂਸ ਨਹੀਂ ਦਿੱਤੀ। ਉਹਨੇ ਕਿਹਾ ਨੋ ਗਨ ਕੈਮਰਾ ਫੁਟੇਜ, ਰਡਾਰ ਟਰੈਕਸ, ਸੈਟੇਲਾਈਟ ਇਮੇਜਰੀ, ਰੈਕੇਜ ਔਰ ਮੇਨਟੇਨੈਂਸ ਲੌਗਸ। ਉਹਨੇ ਕਿਹਾ ਵੀ ਕਿਵੇਂ ਕੋਈ ਯਕੀਨ ਕਰੇਗਾ, ਤੁਸੀਂ ਕਹਿਤਾ ਜੀ ਅਸੀਂ ਸੁੱਟੇ ਨੇ 11-12। ਉਹਨੇ ਕਿਹਾ ਜੀ ਇਹਦਾ ਕੋਈ ਇਹ ਕ੍ਰੈਡੀਬਲ ਨਹੀਂ ਹੈ। ਫਿਰ ਉਹ ਕਹਿੰਦੇ ਵੀ ਜਿਹੜੀ ਲੈਂਗੁਏਜ ਉਹ ਵਰਤ ਰਿਹਾ ਹੈ ਅਮਰਪ੍ਰੀਤ ਸਿੰਘ, ਉਹਨੂੰ ਉਹਨੇ ਹੈਜਿੰਗ ਲੈਂਗੁਏਜ ਕਿਹਾ। ਉਹਨੇ ਕਿਹਾ ਵੀਕ ਕੇਸ ਹੈ। ਉਹਨੂੰ ਜਦੋਂ ਪੁੱਛਿਆ ਗਿਆ ਕਿ ਵੀ ਕਿੰਨੇ ਤੁਸੀਂ ਸੁੱਟੇ ਫਾਈਟਰ, ਉਹ ਕਹਿੰਦਾ ਦਿਸ ਇਜ਼ ਵਾਟ ਆਵਰ ਸਿਸਟਮ ਟੈਲਸ ਅਸ। ਉਹ ਸਿਸਟਮ ਦੇ ਉੱਤੇ ਪਾ ਰਿਹਾ ਰਾਦਰ ਦੈਨ ਕਿ ਉਹ ਇਹ ਕਨਫਰਮ ਕਰੇ ਕਿ ਜੀ ਅਸੀਂ ਸੁੱਟੇ ਨੇ। ਉਹਦੀ ਓਨਰਸ਼ਿਪ ਤੋਂ ਦੌੜ ਰਿਹਾ। ਡਿਲੇਡ ਡਿਸਕਲੋਜ਼ਰ ਵੀ 5 ਮਹੀਨੇ ਬਾਅਦ ਤੁਸੀਂ ਗੱਲ ਕਰ ਰਹੇ ਹੋ, ਉਹਦੇ ਥੱਲੇ ਤੁਹਾਡੀ ਕ੍ਰੈਡੀਬਿਲਿਟੀ ਦੇ ਸਵਾਲ ਉੱਠਦੇ ਨੇ। ਫਿਰ ਸਪੈਸੀਫਿਕ ਸਰਵਿਸ 5 ਮੰਥ ਆਫਟਰ ਦਾ ਆਪਰੇਸ਼ਨ। ਫਿਰ ਤੁਸੀਂ ਜਦੋਂ ਕੁਐਸਚਨ ਆਨਸਰ ਦੇ ਵਿੱਚ ਉਸ ਦਾ ਮਾੜਾ ਮੋਟਾ ਜ਼ਿਕਰ ਹੁੰਦਾ ਹੈ, ਪਰ ਤੁਸੀਂ ਬਰੀਫਿੰਗ 'ਚ ਈਵਨ ਉਹਦੇ ਉੱਤੇ ਗੱਲ ਵੀ ਨਹੀਂ ਕਰਦੇ ਕਿਸੇ ਸਬੂਤ ਦੀ, ਕੋਈ ਐਵੀਡੈਂਸ ਤੁਹਾਡੇ ਕੋਲ ਨਹੀਂ ਹੈ। ਫਿਰ ਸਿਲੈਕਟਿਵ ਟਰਾਂਸਪੇਰੈਂਸੀ। ਉਹਨੇ ਕਿਹਾ ਕਿ ਵੀ ਉਹਨੇ ਪਾਕਿਸਤਾਨ ਦੇ ਲਾਸ ਤਾਂ ਦੱਸੇ, ਪਰ ਜਦੋਂ ਉਹਨੂੰ ਪੁੱਛਿਆ ਗਿਆ ਕਿ ਇੰਡੀਆ ਦੇ ਕੀ ਲਾਸ ਨੇ, ਉਹ ਵੀ ਸਵਾਲ ਜਵਾਬ ਉਦੋਂ ਉਹਨੇ ਮੂੰਹ ਬੰਦ ਕਰ ਲਿਆ। ਪਾਕਿਸਤਾਨ ਨੇ ਤਾਂ ਪਬਲਿਕਲੀ ਟੇਲ ਨੰਬਰ ਵੀ ਦਿੱਤੇ ਨੇ ਜਿਹੜੇ ਉਹਨਾਂ ਨੇ ਰਾਫੇਲ 4 ਸੁੱਟੇ, ਔਰ ਇੰਡੀਆ ਨੇ ਉਹਦੀ ਕੋਈ ਰਿਬਟਲ ਨਹੀਂ ਕੀਤੀ। ਔਰ ਵਰਲਡ ਸਟੇਜ ਦੇ ਉੱਤੇ ਜਿਹੜੀ ਗੱਲ ਰਿਸੀਵ ਹੋਈ ਹੈ ਜਾਂ ਮੰਨੀ ਗਈ ਹੈ ਉਹ ਪਾਕਿਸਤਾਨ ਦਾ ਕਲੇਮ ਹੈ। ਫਿਰ ਉਹਨੇ ਕਿਹਾ ਵੀ ਯੂਐਸ ਇਹ ਜਿਹੜਾ ਇਹਦਾ ਕਹਿਣਾ ਸੀ ਕਿ ਜੀ ਅਸੀਂ ਯੂਐਸ F-16 ਫੈਕਟਰ ਜਿਹੜਾ ਹੈ ਉਹਨਾਂ ਨੂੰ ਵੀ ਅਸੀਂ ਜਿਹੜਾ ਟਾਰਗੇਟ ਕੀਤਾ ਹੈ। ਉਹਨੇ ਕਿਹਾ ਜੀ F-16 ਜਿਹੜੇ ਨੇ ਅਮਰੀਕਾ ਦੇ ਨੇ, ਅਮਰੀਕਾ ਕਲੋਜ਼ਲੀ ਮੋਨੀਟਰ ਕਰਦਾ ਹੈ। ਇਫ ਮਲਟੀਪਲ F-16s were wrecked, Washington would likely know and say so. US silence cuts against India's story. ਉਹ ਸ਼ੱਕ ਦੇ ਦਾਇਰੇ ਚ ਆਉਂਦਾ ਹੈ। Spin over standard saying it's good to let the enemy keep ਗੈਸਿੰਗ। ਅੱਛਾ, ਜਦੋਂ ਉਹਨੂੰ ਇਹ ਕਿਹਾ ਕਿ ਜੀ ਪਾਕਿਸਤਾਨ ਤਾਂ ਕਹਿੰਦਾ ਵੀ ਤੁਹਾਡੇ ਇੰਨੇ ਸੁੱਟੇ ਨੇ 7, ਉਹ ਕਹਿੰਦਾ ਉਹਨਾਂ ਨੂੰ ਕਹਿਣ ਦਿਓ, ਸਗੋਂ ਅਗਲੀ ਜਦੋਂ ਲੜਾਈ ਹੋਏਗੀ ਉਹ ਸਮਝਣਗੇ ਵੀ ਸਾਡੇ ਕੋਲ ਜਹਾਜ਼ ਨਹੀਂ ਨੇ, ਸਾਡੇ ਕੋਲ ਤਾਂ ਹੈਗੇ ਨੇ। ਹੁਣ ਇਹ ਬਿਲਕੁਲ ਹੀ ਚਾਈਲਡਿਸ਼। ਸੁਣ ਲਓ ਇਹਨਾਂ ਦੀਆਂ ਦਲੀਲਾਂ। ਸੋ ਉਹਦੇ ਤੇ ਵੀ ਪ੍ਰਵੀਨ ਸਾਨੀ ਨੇ ਕਿਹਾ ਕਿ ਵੀ ਇਹ ਜਿਹੜਾ ਪਾਰਟ ਹੈ ਇਟ ਡੋਜਿਸ ਅਕਾਊਂਟੇਬਿਲਿਟੀ ਐਂਡ ਟੈਲਸ ਅਲਾਈਜ਼ ਯੂ ਆਰ ਮੈਨੇਜਿੰਗ ਆਪਟਿਕਸ ਨਾਟ ਫੈਕਟਸ, ਕਿ ਤੁਸੀਂ ਆਪਟਿਕਸ ਤੇ ਰਹੀ ਇਹ ਕੰਮ ਕਰ ਰਹੇ ਹੋ, ਸੱਚ ਦੀ ਗੱਲ ਨਹੀਂ ਕਰ ਰਹੇ। ਵੈਰੀ ਫੇਅਰ। ਔਰ ਮੈਨੂੰ ਵੈਸੇ ਹੈਰਾਨੀ ਵੀ ਹੁੰਦੀ ਹੈ ਕਿ ਵੀ ਭਾਰਤ 'ਚ ਬੈਠ ਕੇ ਇੰਨਾ ਕੌੜਾ ਸੱਚ ਉਹ ਕਿਵੇਂ ਬੋਲ ਰਿਹਾ। ਕੋਈ ਮੈਨੂੰ ਹੈਰਾਨੀ ਨਹੀਂ ਹੋਏਗੀ ਜੇ ਸੋਨਮ ਵਾਂਗਚੁਕ ਲਦਾਖ ਦੇ ਉਸ ਐਨਵਾਇਰਨਮੈਂਟਲਿਸਟ ਵਾਂਗ ਕੱਲ ਨੂੰ ਕਰਨਲ ਪ੍ਰਵੀਨ ਸਾਨੀ ਨੂੰ ਵੀ NSA ਦੇ ਥੱਲੇ ਜਾਂ ਯੂਆਪਾ ਦੇ ਥੱਲੇ ਜਾਂ ਪਾਕਿਸਤਾਨ ਦਾ ਏਜੰਟ ਦੱਸ ਕੇ ਜਿਹੜਾ ਉਹ ਅੰਦਰ ਦਿੱਤਾ ਹੋਏ।